वीडियो का बड़ा शौकीन है। ठीक है सारी दिहाड़ी इतने घट्टे लेटना जी मेरी वीडियो काट लें। हाँ जी हाँ जी सब तो पहला तो जी सारिਆਂ ਨੂੰ अस्सलाम वालेकुम जी सत श्री अकाल। किदां जी सारे वीर, उम्मीद करदा भी तुसीं सारे वधिया होवोगे। मालक सारिਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। मैं ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜੀ ਤੇ ਅੱਜ ਫੇਰ ਸਾਡੇ ਚਿਹਰਿਆਂ ਦੇ ਉੱਤੇ ਰੌਣਕ ਆਈ ਹੈ ਜੀ। ਸਾਡੇ ਵੀਰ, ਸਾਡੇ ਭਰਾ, ਸਾਡੇ ਉਸਤਾਦ ਹਬੀਬੁੱਲਾ ਕਮਰ ਸਾਹਿਬ ਜੀ, ਪ੍ਰੋਫੈਸਰ ਸਾਹਿਬ। ਤੇ ਇਹ ਦੂਜੀ ਗੱਲ, ਇੱਕ ਵੈਸੇ ਤਾਂ ਜਿਹੜੀ ਰੌਣਕ ਆਣੀ ਸੀ ਆਈ ਗਈ ਹੈ ਵੀ ਇਹ ਪਿੰਡ ਆਏ, ਪਰ ਉਸ ਤੋਂ ਵੀ ਵੱਡੀ ਜਿਹੜੀ ਗੱਲ ਹੈਗੀ ਆ ਵੀ ਮੇਰੇ ਪੈਲੀਆਂ ਦੇ ਵਿੱਚ ਬੈਠੇ ਆ ਇਸ ਵੇਲੇ ਹੈ ਜੀ। ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ। ਤੇ ਮਾਰ ਇਰਫਾਨ ਸਾਹਿਬ ਜੀ ਉਹ ਵੀ ਸਾਡੇ ਨਾਲ ਮੌਜੂਦ ਆ ਤੇ ਆਹ ਬੰਦਾ ਵੀ ਸਾਡੇ ਨਾਲ ਮੌਜੂਦ ਆ ਜੀ, ਅਸਲਮ ਖਾਨ ਵਕਾਰ ਸਾਹਿਬ ਕਹਿੰਦੇ ਆ ਜੀ ਇਹਨਾਂ ਨੂੰ। ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਵੈਲਕਮ, ਜੀ ਆਇਆਂ ਨੂੰ, ਖੁਸ਼ ਆਮਦੀਦ, ਸਤ ਬਿਸਮਿਲ੍ਲਾ। ਇਹ ਭਾਈਆ ਵੀ 2-3 ਦਿਨ ਤੋਂ ਗਾਇਬ ਸੀਗਾ, ਪਤਾ ਨਹੀਂ ਕਿੱਥੇ ਸੀਗਾ। ਮੈਂ ਤਾਂ ਇੱਥੇ ਰੁੱਝਿਆ ਹੋਇਆ ਸੀਗਾ ਆਪਣਾ, ਤੁਹਾਨੂੰ ਦਿਖਾਇਆ ਪਹਿਲਾਂ, ਤੁਹਾਨੂੰ ਦੱਸੀ ਸੀ ਜ਼ਮੀਨ ਤਿਆਰ ਕਰਾਈ। ਫਿਰ ਅੱਜ ਜਿਹੜਾ ਆ ਲੇਬਰ ਆਈ ਸੀਗੀ, ਅੱਜ ਆ ਛਾਪਰ ਵਗੈਰਾ ਤੇ ਜਿਹੜਾ ਨਾ ਸੁਰਾਖ ਉਹ ਮਿਰਚਾਂ ਵਾਲੇ ਉਹ ਨਿਕਲ ਜਾਣਗੇ। ਤੇ ਕੰਮ ਜਿਹੜਾ ਆ ਕੱਲ ਤੋਂ ਇਨਸ਼ਾਅੱਲਾ ਤਾਲਾ, ਕੱਲ ਨੂੰ ਇਹਨੂੰ ਪਾਣੀ ਲਾਵਾਂਗੇ, ਪਰਸੋਂ ਨੂੰ ਅੱਲਾ ਦੇ ਹੁਕਮ ਦੇ ਨਾਲ ਜੇ ਜ਼ਿੰਦਗੀ ਰਹੀ ਨਾ ਜੀ ਤੇ ਮਿਰਚਾਂ ਸ਼ਿਫਟ ਕਰਾਂਗੇ। ਮੌਸਮ ਵੀ ਬੜਾ ਤਬਦੀਲ ਹੋ ਗਿਆ, ਰਾਤ ਦੀ ਬੜੀ ਠੰਡ ਹੁੰਦੀ, ਦਿਨੇ ਬੜੀ ਵੈਸੇ ਗਰਮੀ ਸੀਗੀ। ਅੱਜ बर्फबारी कहते शुरू हो गई। ਹਾਂ ਬਾਦਲ ਜੀ, ਸੂਰਜ ਨਿਕਲਦਾ ਆ, ਇਹ ਬੜੀ ਚੰਗੀ ਗੱਲ ਹੈਗੀ। ਹਾਂ ਨਹੀਂ ਪਿਛਲੇ ਸਾਲ ਇਹਨਾਂ ਦਿਨਾਂ 'ਚ ਨਾ ਅਕਤੂਬਰ ਜੇ ਚ ਸਮੋਗ ਦਾ ਪੂਰਾ ਜਿਹੜਾ ਨਾ ਰਾਣਾ ਸਾਹਿਬ, ਸਮੋਗ ਦੀ ਵਜ੍ਹਾ ਨਾਲ ਉਹ ਫਿਰ ਫੋਗ ਵੀ ਆ ਜਾਂਦੀ ਸੀ, ਉਹ ਨਾਲ ਹੀ ਉਹਦਾ ਡੇਰਾ, ਉਹਨੂੰ ਜਗ੍ਹਾ ਲੱਭ ਜਾਂਦੀ ਸੀ, ਰਲਦੀ ਮਿਲਦੀ, ਰਲਦਾ ਮਿਲਦਾ ਜੋ ਨਾਲ ਹੀ ਸ਼ੁਰੂ ਹੋ ਜਾਂਦੀ ਸੀ। ਲੇਕਿਨ ਇਸ ਵਾਰੀ ਸਮੋਗ ਤਾਂ ਬਸ ਉਹ ਫਰਕ ਇੰਨਾ ਕੀ ਹੁੰਦਾ ਵੀ ਉਹਦੇ 'ਚ ਧੂੰਆਂ ਹੁੰਦਾ ਵਾ, ਉਹਦੇ 'ਚ ਧੂੰਆਂ ਨਹੀਂ, ਲੇਕਿਨ ਸਮੋਗ ਜ਼ਿਆਦਾ ਖਤਰਨਾਕ ਆ ਇਨਸਾਨਾਂ ਲਈ। ਹਾਂਜੀ ਹਾਂਜੀ, ਉਹ ਤਾਂ ਤੁਸੀਂ ਪਹਿਲਾਂ ਵੀ ਦੱਸਿਆ। ਹੁਣ ਤੁਸੀਂ, ਮੈਂ ਬਿਲਾ ਵਜ੍ਹਾ ਕੋਈ ਗਾਇਬ ਨਹੀਂ ਸੀ। ਅੱਛਾ ਹਾਂਜੀ, ਮਿਲ ਲੈਣ ਗਏ। ਹਾਂ ਨਹੀਂ, ਅੱਜ ਗੱਲ ਵੀ ਅਸੀਂ ਤੁਹਾਡੇ ਨਾਲ ਕਰਾਂਗੇ, ਦੱਸਦੇ ਆ ਜੀ। ਹਾਂ ਬਹੁਤ ਮੇਰੇ ਖਿਆਲ ਗੱਲ 3-4 ਮਹੀਨੇ ਵੀ ਮੇਰਾ ਜਿਹੜਾ ਨਾ ਇਹ ਪਿਛਲੇ 10 ਸਾਲਾਂ ਦਾ ਸਾਰਿਆਂ ਤੋਂ ਜ਼ਿਆਦਾ ਲਾਡਲਾ ਬਾਲਕਾ ਜਿਹੜਾ ਵਾ ਨਾ, ਉਹਦੀ ਸੀ ਸ਼ਾਦੀ। ਹਾਂ ਹਬੀਬ ਸਾਹਿਬ ਦੇ ਵੀ ਜਿਹੜਾ ਵਾ ਹੈ ਬਹੁਤ ਲਾਡਲੇ ਆ। ਸਫਿਆਨ ਉਹਨੂੰ ਹੁੰਦਾ ਵਾ ਇੰਗਲੈਂਡ। ਉਹ ਬਲਕਿ ਪਹਿਲੇ ਹੀ ਕਾਫੀ ਸਾਰੇ ਬੰਦੇ ਨਾ ਇਹ ਪੁੱਛਦੇ, ਉਹ ਕਹਿੰਦੇ ਉਹ ਮੁੰਡਾ ਜਿਹੜਾ ਤੁਹਾਡੇ ਨਾਲ ਜਿਹਨੇ ਬੈਗ ਜਾਂ ਕਹਿੰਦਾ ਸੀ ਉਹ ਕਿੱਥੇ ਗਿਆ ਹੈ। ਮੈਂ ਕਿਹਾ ਵੀ ਉਹ ਇੰਗਲੈਂਡ ਚਲਾ ਗਿਆ। ਉਹ ਸਾਈਬਰ ਸਿਕਿਉਰਿਟੀ 'ਚ ਪੜ੍ਹਦਾ ਵਾ। ਤੇ ਹੁਣ ਕੱਲ ਸੀ ਉਹਦੀ ਸ਼ਾਦੀ ਤੇ ਉਹਦੀ ਬਰਾਤ ਸੀ, ਤੇ ਫਿਰ ਇਹ ਤਾਂ ਨਹੀਂ ਨਾ ਹੋ ਸਕਿਆ। ਹਾਂ, ਤੇ ਅੱਜ ਸੀ ਵਲੀਮਾ। ਤੇ ਇਸ ਕਰਕੇ ਕੱਲ ਤਾਂ ਉਹ ਬਰਾਤ ਦਾ ਕਰਕੇ ਪੂਰੀ ਦਿਹਾੜੀ ਅੰਗੇ ਸੀ, ਅੱਜ ਵਲੀਮਾ ਸੀ। ਵਲੀਮਾ ਤਾਂ ਖੈਰ 1 ਵਜੇ ਤੋਂ ਬਾਅਦ ਹੀ ਹੋਣਾ ਸੀ। ਹਬੀਬ ਸਾਹਿਬ ਦੀ ਆਮਦ ਸੀ ਹੈ, ਤੇ ਉਹ ਇਸ ਕਰਕੇ ਅਸੀਂ ਕਿਹਾ ਵੀ ਸਵੇਰੇ ਜਿਹੜਾ ਵਾ ਨਾ ਵੀ ਹੁਣ ਹੋਰ ਕੋਈ ਕੰਮ ਨਹੀਂ। ਮੈਂ ਵੀ ਨਾ ਜੀ ਉਹ ਫੈਮਿਲੀ ਦੀ ਕੁਝ ਮਸਰੂਫੀਅਤ ਦੀ ਵਜ੍ਹਾ ਤੋਂ ਨਾ ਜੀ, ਬੱਚੀਆਂ ਦੇ ਪੇਪਰ ਹੋ ਰਹੇ ਸੀ ਬੇਟੀਆਂ ਦੇ, ਤੇ ਮੈਂ ਬਰਾਤ ਤੇ ਨਹੀਂ ਆ ਸਕਿਆ। ਤੇ ਉਹ ਫਿਰ ਮੈਂ ਵਲੀਮੇ ਤੇ ਹੀ ਆਇਆ ਜੀ। ਤੇ ਵਲੀਮਾ ਇਹਦੇ ਮਰੱਬੇ ਤੋਂ ਉੱਥੋਂ ਨਜ਼ਰ ਆ ਰਿਹਾ ਜੀ ਸ਼ਾਦੀ ਹਾਲ ਨੇੜੇ ਹੀ ਹੈ ਜੀ ਉਹ ਜਿੱਥੋਂ ਵਲੀਮਾ ਕੀਤਾ ਹੈ। ਮੈਨੂੰ ਤਾਂ ਪਤਾ ਸੀ ਜੀ ਵੀ ਇਹ, ਮੈਂ ਤਾਂ ਇਹ ਜਿਹੜੇ ਸਾਡੇ ਦੇਖਣ ਵਾਲੇ ਵੀਰ ਆ, ਕੱਲ ਵੀਡੀਓ ਨਹੀਂ ਬਣਾਈ ਤੇ ਉਹ ਫਿਰ ਉਹ ਦੇਖਦੇ ਤਾਂ ਹੈ ਹੀ ਆ। ਮੈਂ ਕਿਹਾ ਵੀ ਉਹਨਾਂ ਨੂੰ ਦੱਸ ਦਵਾਂ ਵੀ ਇਹ ਮੇਰੇ ਮੱਥੇ ਕੋਈ ਨਹੀਂ 2 ਦਿਨ। ਮੈਨੂੰ ਤਾਂ ਪਤਾ ਵੀ ਭਾਈ ਜੀ ਲਈ 5 ਸਾਲ ਬਾਅਦ ਮੈਂ ਇੱਥੇ ਆਇਆ ਜੀ। ਮੈਂ ਜਿਹੜਾ ਤੈਨੂੰ ਅਕਸਰ ਪੁੱਛਦਾ ਸੀ ਨਾ ਵੀ ਯਾਰ ਟਿਊਬਲ ਕਿੱਥੇ ਆ ਤੇਰਾ, तो मेरी मतलब यादाश्त के मुताबिक इस डेरे ते ट्यूबल है ही नहीं सी। मैं हुण इत्थों सड़क तो लंघिया सीधा ते मैं इत्थे डेरे च आया, मेरे चाचा सी इत्थे, उन्हें मैं लैके गया सी।
ਤੇ ਉਦੋਂ ਕੱਲ ਤਾਂ ਨੂੰ ਵੀ ਆਣਾ ਜੀ ਤੁਹਾਡੇ ਚਾਚਾ ਜੀ ਨੇ। ਹਾਂ, ਤੇ ਮੈਂ ਤਾਂ ਡੇਰਾ ਮੇਰੀ ਸਮਝ ਨਹੀਂ ਸੀ ਆਂਦਾ ਵੀ ਇਹ ਟਿਊਬਵੈਲ ਕਿੱਧਰੋਂ ਆ ਗਿਆ। ਤੇ ਉਹ ਹੁਣ ਜਦੋਂ ਮੈਂ ਫਿਜ਼ੀਕਲੀ ਆ ਕੇ ਦੇਖਿਆ ਹੁਣ ਤੇ ਪੱਕਾ ਹੋ ਗਿਆ ਨਾ ਵੀ ਕਿਹੋ ਜਿਹਾ ਨਿਜ਼ਾਮ ਬਣਿਆ ਹੈ ਜੀ। ਨਹੀਂ ਬਿਹਤਰੀਨ ਹੈ ਮਾਸ਼ਾਅੱਲਾ। ਤੇ ਇਹ ਕਦੋਂ ਲਾਇਆ, ਕਦੋਂ ਸੀਗਾ ਇਹ? ਇਹ 2021 ਹਾਂ 21 ਬਸ ਉਹੀ ਨਾ ਫਿਰ ਤੁਸੀਂ 21 20 ਚ ਆਏ ਨਾ। ਮੈਂ 21 ਤੋਂ ਪਹਿਲੇ ਅਰਫਾਨ ਦੀ ਨਾ ਪਿੱਪਲ ਤੋਂ ਦੇਖ ਕੇ ਤੇ ਮੁਜ਼ੰਮਲ ਸਾਹਿਬ ਚਲੇ ਗਏ, ਹੁਣ ਉਹਨਾਂ ਨੇ ਧਾਰਾਂ ਕਢਾਣੀਆਂ ਸੀ, ਕਹਿੰਦੇ ਵੀ ਇਹਦਾ ਜ਼ਿਕਰ ਕੀਤਾ ਮੁਜ਼ੰਮਲ ਸਾਹਿਬ ਦੇ ਪਿੱਪਲ ਦਾ, ਮੈਂ ਕਿਹਾ ਇਹਦਾ ਹੀ ਜ਼ਿਕਰ ਕਰਦੇ ਆ। ਬਲਕਿ ਨਿਸ਼ਾਨੀ ਮੈਂ ਤਾਂ ਇਹ ਲਾਈ ਹੈ। ਜਦੋਂ ਪਹਿਲਾ ਡੇਰਾ ਆਇਆ ਨਾ ਮੈਨੂੰ ਕਹਿੰਦਾ ਵੀ ਮੈਨੂੰ ਖਾਲਦ ਦੇ ਡੇਰੇ ਦਾ ਨਹੀਂ ਪਤਾ ਹੈ। ਮੈਂ ਕਿਹਾ ਵੀ ਮੈਨੂੰ ਇੰਨਾ ਪਤਾ ਵੀ ਪਹਿਲਾ ਨਹੀਂ ਹੈ, ਪਹਿਲੇ ਦਾ ਇਹ ਵੀ ਮੈਨੂੰ ਯਾਦ ਆ ਪਹਿਲਾ ਨਹੀਂ ਹੈ। ਤੇ ਫਿਰ ਮੈਂ ਕਿਹਾ ਪਿੱਪਲ ਹੈ ਯਾਰ, ਪਿੱਪਲ ਹਰ ਵੀਡੀਓ 'ਚ ਤਾਂ ਪਿੱਪਲ ਆਉਂਦਾ ਹੈ। ਫਿਰ ਇਹਨੂੰ ਯਾਦ ਆਇਆ ਵੀ ਪਿੱਪਲ ਵਾਲਾ ਡੇਰਾ ਜੀ। ਇਸ ਤੋਂ ਅੱਗੇ ਭਲਾ ਕਿਹਦਾ ਆ ਰੋ? ਇਸੇ ਸੜਕ ਤੇ ਆਪਣਾ ਜਿਹੜਾ ਆਖਰੀ ਡੇਰਾ ਪਿੰਡ ਵਾਲਿਆਂ ਦਾ? ਨਹੀਂ ਇਹ ਆਖਰੀ ਡੇਰੇ, ਇਹ ਬਾਰਡਰ ਆ ਜੀ। ਨਹੀਂ ਸਟਿਊਬਲ ਸੀਗਾ ਉੱਥੇ ਨਹਾਣ ਆਉਂਦੇ ਸੀ। ਉਹਨਾਂ ਨੇ ਉਹ ਜ਼ਮੀਨ ਠੇਕੇ ਤੇ ਲਈ ਹੈ। ਉਹ ਜ਼ਮੀਨ ਕਜਵਾਣੀ ਦੀ ਆ। ਅੱਛਾ ਜ਼ਮੀਨ ਉਹ ਕਿਹਨਾਂ ਦੀ ਆ? ਉਹ ਜ਼ਮੀਨ ਕਜਵਾਣੀ ਦੀ ਆ। ਉਹਨਾਂ ਦਾ ਜ਼ਾਤੀ ਡੇਰਾ ਨਹੀਂ ਹੈ? ਨਹੀਂ ਉਹ ਆਂਦੇ ਰਹੇ ਟਿਊਬਲ ਤੇ ਉਹ ਰੋਜ਼ਿਆਂ ਤੇ ਜਿਹੜਾ ਹਾਂਜੀ ਰੋਜ਼ਿਆਂ ਚ ਆਏ ਸੀ, ਬੜਾ ਵੱਡਾ ਸਾਰਾ ਉੱਥੇ ਬੋਰਡ ਹੈ ਆ। ਹਾਂਜੀ ਉਹ ਦੇਖੋ ਸਾਹਮਣੇ। ਨਹੀਂ ਉਹ ਮਤਲਬ ਨਹਾਣ ਆਏ ਸੀ ਉੱਥੇ ਬਕਾਇਦਾ ਪੂਰੀ ਗਰਮੀ। ਉਹ ਇਹ ਗੱਲ ਆ ਇਮਰਾਨ ਤੇ ਰਿਜ਼ਵਾਨ ਹੋਰਾਂ ਦੇ ਦੌਰ ਆ। ਹਾਂ ਬਿਲਕੁਲ, ਉਦੋਂ ਮੈਂ ਸਮੁੰਦਰੀ ਹੁੰਦਾ ਸੀ, ਉੱਥੋਂ ਇੱਥੇ ਆਏ ਸੀ ਤੇ ਇੱਥੋਂ ਫਿਰ ਜਨਾਬ ਜਿਹੜਾ ਨਾ ਉਸ ਹਵਾਲੇ ਨਾਲ ਮੈਂ ਦੇਖ ਰਿਹਾ ਸੀਗਾ ਮਾਸ਼ਾਅੱਲਾ। ਹੁਣ ਤਾਂ ਅੱਛਾ ਸੈਟਅਪ ਹੈ। ਬੜੀ ਮਿਹਰਬਾਨੀ ਜੀ ਤੁਸੀਂ ਇੱਥੇ ਤਸ਼ਰੀਫ ਲੈ ਕੇ। ਉਹ ਆਖਰੀ ਖੁਸ਼ੀ ਹੈ ਜਿਸ ਗੱਲ ਦੀ। ਨਹੀਂ ਮੈਂ 2-3 ਸਾਲ ਜਿਹੜੇ ਨਾ ਰੋਜ਼ੇ ਜੂਨ ਜੁਲਾਈ ਵਾਲੇ ਸੀ ਉਹ ਵੀ ਇਸੇ ਟੂਬਲ ਤੇ ਲੰਘਾਏ। ਹਾਂ ਤੂੰ ਹੀ ਇੱਕ ਦੱਸਿਆ ਸੀ ਨਾ ਸਾਨੂੰ ਵੀ ਉੱਥੇ ਜੀ ਉਹਨਾਂ ਦੇ ਟਿਊਬਲ ਤੇ ਚਲੇ ਜਾਓ, ਵੱਡਾ ਖਾਡਾ ਵਾ ਤੇ ਖਾਡਾ ਆ ਤੇ ਅਬਦੁੱਲਾ ਵੀ ਹੈ ਸੀ ਜੀ ਮੈਨੂੰ ਯਾਦ। ਅਬਦੁੱਲਾ ਸ਼ਾਮੀ ਇਕੱਠੀਆਂ ਕਰ ਜਾਮਣਾ ਵੀ ਇਕੱਠੀਆਂ ਕਰ ਲੈਂਦੇ ਸਾਰੀ ਟਾਈਮ ਖਾ ਲੈਂਦੇ। ਨਹੀਂ ਉਹ ਦੇਖੋ ਉਧਰ ਰੋਜ਼ੇ ਜੂਨ ਤੇ ਸੀ ਨਾ। ਤੇ ਇਹ ਉਸ ਦਿਨ ਤੁਸੀਂ ਇਹ ਖੇੜਾਂ ਕਢਾ ਲੀਆਂ ਸੀ, ਲੇਕਿਨ ਇਹ ਡਿਵੈਲਪਮੈਂਟ ਹੁਣ ਹੋਈ ਕਿ ਛਾਪਰ ਜਿਹੜਾ ਨਾ ਪੈ ਗਿਆ ਹੈ। ਹਾਂਜੀ ਛਾਪਰ ਜੀ ਤੇ ਸੁਰਾਖ ਵੀ ਮੇਰੇ ਖਿਆਲ ਉਹ ਸੁਰਾਖ ਕੱਢ ਰਿਹਾ ਜੀ ਮੁੰਡਾ ਨਾਲ। ਅੱਛਾ ਉੱਤੇ ਸੁਰਾਖ ਨਿਕਲੀ ਜਾਣਗੇ ਜੀ। ਇਹਨੂੰ ਕੱਲ ਨੂੰ ਲਾਵਾਂਗੇ ਜੀ ਪਾਣੀ। ਉਹ ਫਿਰ ਪਾਣੀ ਸੁਰਾਖਾਂ ਤੱਕ ਤਵੱਤਰ ਪਹੁੰਚ ਜੂਗਾ ਜੀ। ਫਿਰ ਕਿਉਂਕਿ ਉਹ ਪਨੀਰੀ ਜਿਹੜੀ ਹੁੰਦੀ ਹੈ ਨਾ ਇਹ ਜ਼ਮੀਨ ਚੋਂ ਪਟਣੀ ਹੁੰਦੀ ਹੈ, ਫਿਰ ਸੁੱਕੀ ਜਗ੍ਹਾ 'ਚ ਨਹੀਂ ਰਹਿਣੀ ਵੀ ਉਹ ਫਿਰ ਸੁਰਾਖਾਂ 'ਚ ਤਵੱਤਰ ਪਹੁੰਚ। ਪਨੀਰੀ ਕਿੱਥੇ ਹੈ ਤੁਹਾਡੀ? ਪਨੀਰੀ ਉੱਧਰ ਪਾਈ ਜੀ। ਅੱਛਾ ਕੰਮ ਕਰਨੇ ਦੇ ਨਾ ਦੋ ਸਟਾਈਲ ਆ। ਇੱਕ ਸਟਾਈਲ ਇਹ ਆ ਕਿ ਕੰਮਕਾਰ ਕੋਈ ਨਹੀਂ ਹੁੰਦਾ, ਰੌਲਾ ਬੜਾ ਹੁੰਦਾ ਹੈ। ਫੜ ਲਓ ਆ ਜਾਓ ਆ ਕਰ ਲਓ ਉਹ ਕਰ ਲਓ, ਆਪਣਾ ਉਹ ਨਹੀਂ ਹੈ। ਉਹ ਮੈਂ ਕਹਿੰਦਾ ਕਈ ਤਾਜ਼ਾ ਦੇਖ ਕੇ ਆਏ ਨਾ ਸ਼ਾਦੀ ਖਾਲ ਚ। ਤੇ ਖਾਲਦ ਦਾ ਸਟਾਈਲ ਹੋਰ। ਮੈਨੂੰ ਕਈ ਬੰਦੇ ਪੁੱਛਦੇ ਕਹਿੰਦੇ ਖਾਲਦ ਕੋਈ ਕੰਮ ਵੀ ਕਰਦਾ। ਆਪ ਰੋਲੇ ਹੁਣ ਮੈਂ ਨਹੀਂ ਜੀ, ਆਪਾਂ ਨਹੀਂ ਇਹਨਾਂ ਨੂੰ ਲੇਬਰ ਨੂੰ ਜਾ ਕੇ ਪੁੱਛਣਾ। ਸੂਬਾ ਦੇ ਇਹ ਲੱਗੇ ਹੋਏ ਆ ਆਪਣੀ, ਇਹਨਾਂ ਨੂੰ ਬਾਕੀ ਇਹਨਾਂ ਦਾ ਇੰਤਜ਼ਾਮ ਕਰਤਾ। ਇਹਨਾਂ ਨੂੰ ਚਾਹ ਵੀ ਲਿਆਤੀ ਹਰ ਚਾਹ। ਜਿਸ ਦਿਨ ਤੁਸੀਂ ਇਹ 2 ਦਿਨ ਪਹਿਲਾਂ ਵੀਡੀਓ ਨਹੀਂ ਬਣਾਈ ਹੈ ਆ ਮਿਰਚਾਂ ਵਾਲੇ ਫੀਲਡ ਦੀ, ਉਸ ਦਿਨ ਮੈਨੂੰ ਯਾਦ ਆਇਆ, ਮੈਂ ਕਿਹਾ ਯਾਰ ਇਹ ਤੇ ਉਹੀ ਖਾਲਦ ਆ। ਇਹਦੇ ਤਾਂ ਥੈਲੇ ਆਪਣੇ ਛਪੇ ਹੁੰਦੇ ਸੀ, ਆਪਣਾ ਇਹਦੇ ਕੋਈ ਸ਼ਾਹਜ਼ੋਰ ਡਾਲਾ ਹੁੰਦਾ ਸੀ ਤੇ ਪੂਰੀ ਸਬਜ਼ੀ ਜਾਂਦੀ ਸੀਗੀ ਰਾਣਾ ਜ਼ਰੀ ਫਾਰਮ ਦੇ ਨਾਂ ਤੋਂ, ਰਾਜਪੂਤ ਜ਼ਰੀ ਫਾਰਮ ਦੇ ਨਾਂ ਤੋਂ। ਉਸ ਦੌਰ ਦੀ ਵੀਡੀਓ ਜਦੋਂ ਤੂੰ ਬਣਾਉਂਦਾ ਹੁੰਦਾ ਸੀਗਾ। ਨਹੀਂ ਉਹੀ ਮਾਰਕਾ ਆਪਣਾ ਉਹੀ ਚੱਲੂਗਾ। ਹਾਂ ਉਹੀ ਪੁਰਾਣਾ ਹੀ ਮਾਰਕਾ। ਤੇ ਉਹ ਨਾ ਜ਼ਿਆਦਾਤਰ ਬੰਦੇ 80% ਬੰਦਿਆਂ ਨੂੰ ਨਾ ਪਿੰਡ 'ਚ ਉਹ ਨਹੀਂ। ਫਿਰ ਇਹ ਵੀ ਫਿਰ ਕਹੀਦਾ ਵੀ ਖਾਲਦ ਕੋਲ ਰਕਬਾ ਵੀ 8 ਕਿੱਲੇ ਆ ਹੈ ਤੇ ਵੀ 8 ਕਿੱਲੇ। ਹੁਣ ਅੱਜ ਕੱਲ ਦੇ ਦੌਰ 'ਚ 5 ਕਿੱਲੇ ਤੋਂ ਉੱਪਰ ਜ਼ਿਮੀਂਦਾਰ ਆ ਜਿਹੜਾ ਗਿਣਵੇਂ ਜੇ ਲੋਕ ਘਰਾਂ ਦਾ ਵਾ, ਵਰਨਾ ਤੇ ਥੋੜਾ ਜਿਹਾ ਹੀ ਹੈ ਆ। ਉਹਨੀ ਆਮ ਤੌਰ ਤੇ ਯੂਟਿਊਬਰ ਜ਼ਿਮੀਂਦਾਰ ਬਣਦੇ ਆ ਨਾ। ਇਹ ਜ਼ਿਮੀਂਦਾਰ ਆ ਜਿਹੜਾ ਯੂਟਿਊਬਰ। ਪਹਿਲਾ ਬੰਦਾ ਯੂਟਿਊਬਰ ਹੁੰਦਾ, ਫਿਰ ਜ਼ਿਮੀਂਦਾਰ ਜਨਾਬ ਸ਼ੌਕ ਪਾਲਦਾ ਜੀ ਮੈਂ ਹੁਣ ਇਹ ਵੀ ਕਰ ਲਾਂ ਉਹ ਵੀ ਕਰ ਲਾਂ। ਉਹ ਇਹ ਗੱਲ ਦੇਣ ਚੋਂ ਕਨਸੈਪਟ ਹੀ ਨਿਕਲ ਗਿਆ। ਤੁਹਾਡੇ ਨਾਲ ਅਟੈਚਮੈਂਟ ਇਹਦੀ ਹੋਈ ਹੈ ਨਾ, ਉਸ ਤੋਂ ਬਾਅਦ ਫਿਰ ਹੁਣ ਮੈਂ ਉਸ ਦਿਨ ਸੋਚਿਆ, ਕਹਿ ਰਿਹਾ ਵੀ ਮੈਂ ਤਾਂ ਪਹਿਲੇ ਤੋਂ। ਫਿਰ ਮੇਰੇ ਯਾਦ ਆਇਆ ਵਾਕਈ ਯਾਰ ਉਹਨਾਂ ਦਿਨਾਂ ਦੇ ਵਿੱਚ ਇਹਦੀ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਸੀ, ਬਲਕਿ ਫੇਸਬੁੱਕ ਤੇ। ਅੱਛਾ ਇੱਕ ਹੋਰ ਉਹ ਇੱਥੇ ਉਹ ਸੀਗਾ ਵੀ ਆਪਣਾ ਨਾ ਮਿਰਚਾਂ ਦਾ ਰੇਟ ਘੱਟ ਲਓ ਜੀ 2019 ਚ ਜਦੋਂ ਕਰੋਨਾ ਆਉਣ ਤੋਂ ਪਹਿਲੇ ਨਾ ਸਾਡਾ ਇਹ ਸੀ ਵੀ ਕੋਈ ਰਲ ਕੇ ਕੰਮ ਕਰੀਏ। ਇੱਕ ਮਿੰਟ ਬਸ। ਤੇ ਉਹ ਯਾਨੀ ਕਿ ਉਹ 2019 ਦਾ ਨਾ ਚੱਲਦੇ 2024 ਆ ਗਿਆ ਹੈ। ਯਾਨੀ ਕਿ 5 ਸਾਲਾਂ ਬਹੁਤ ਦੇਰ ਯਾਨੀ ਕਿ ਸਲਾਹ ਬਣਦੀ ਰਹੀ ਆ ਵੀ ਚੈਨਲ ਬਣਾਈਏ। ਹਾਂ ਜਦੋਂ ਮੈਂ ਆਂਦਾ ਹੁੰਦਾ ਸੀ ਨਾ, ਖਾਨ ਸਾਹਿਬ ਕਹਿੰਦੇ ਹੁੰਦੇ ਸੀ, ਕਿਉਂਕਿ ਸਾਡੇ ਨਾਲ ਵੀ ਮਤਲਬ ਇਸ ਤਰ੍ਹਾਂ ਦਾ ਹੀ ਵਾਕਿਆ ਹੈ ਵੀ ਅਸੀਂ ਇਕੱਠੇ ਨਹੀਂ ਹੋ ਸਕੇ ਨਾ। ਇਹ ਲਾਹੌਰ ਸੀ ਤੇ ਮੈਂ ਪਿੰਡ ਸੀ, ਇਹ ਪਿੰਡ ਆਏ ਤੇ ਮੈਂ ਗੁਜਰਾਂਵਾਲੇ ਚਲਾ ਗਿਆ। ਯਾਨੀ ਕੰਮ ਅਸੀਂ ਰਲ ਕੇ ਨਹੀਂ ਕਰ ਸਕੇ। ਉਹਨਾਂ ਦਿਨਾਂ 'ਚ ਮੈਨੂੰ ਕਹਿੰਦੇ ਹੁੰਦੇ ਸੀ, ਮੈਂ ਕਿਹਾ ਜੀ ਤੁਸੀਂ ਹੁਣ ਇੱਥੇ ਜੋ ਰਹਿ ਰਹੇ ਆ
ਵੀ ਤੁਸੀਂ ਕੋਈ ਬੰਦਾ ਲੱਭੋ ਜਿਹਦੇ ਨਾਲ ਅਟੈਚ ਹੋ ਕੇ। ਇਹ ਫਿਰ ਮੈਨੂੰ ਦੱਸ ਦਿੰਦੇ ਸੀ ਯਾਰ ਖਾਲਦ ਹੈ ਆ, ਉਹਨੇ ਕਈ ਦਫਾ ਮੈਨੂੰ ਕਿਹਾ ਆ ਵੀ ਨਾ ਆਪਾਂ YouTube ਤੇ ਕੰਮ ਕਰੀਏ, ਠੀਕ ਹੈ। ਇੱਕ ਦੋ ਮੁੰਡੇ ਹੋਰ ਸੀਗੇ, ਉਹਨਾਂ ਨਾਲ ਕਹਿੰਦੇ ਸੀ ਕੀਤਾ ਵੀ ਜਾ ਸਕਦਾ, ਕਿਉਂਕਿ ਇਹਨਾਂ ਦਾ ਮਸਲਾ ਤੈਨੂੰ ਪਤਾ ਇਹ ਵੀ ਤਾਂ ਹੈ ਨਾ ਵੀ ਕੰਮ ਵੀ ਕਰਨਾ ਤੇ ਮਜ਼ਾਜ ਵਾਲੇ ਬੰਦੇ ਨਾਲ। ਨਹੀਂ ਦੂਜਾ ਇਹ ਵੀ ਆ ਵੀ ਇਹ ਪੂਰਾ ਗੱਲ ਸੁਣ ਲਓ ਮੇਰੀ, ਪੂਰਾ ਧੱਕਾ ਸਟਾਰਟ ਹੈ। ਹਾਂ ਲੋ ਕਹਿਣਾ ਤੇ ਠੀਕ ਹੈ ਜੀ ਚੱਲੀਏ ਜੀ, ਚਲੋ ਠੀਕ ਹੈ ਜੀ ਚੱਲੀਏ। ਜਦੋਂ ਰੁਕ ਜਾਂਦੇ ਆ ਨਾ, ਓ ਹੋ ਉਦੋਂ ਫਿਰ ਇਹਨਾਂ ਨੂੰ ਸਟਾਰਟ ਕਰਨਾ ਬੜਾ ਔਖਾ ਹੈ। ਉਹ ਹੁਣ ਮਾਰ ਸਾਹਿਬ ਤੁਸੀਂ ਸੁਣਾਓ, ਅੱਗੇ ਹੋ ਜੋ ਕੋਈ ਗੱਲਬਾਤ ਤੁਸੀਂ ਵੀ ਸੁਣਾਓ। ਤੁਸੀਂ ਸਾਡੇ ਕੈਮਰੇ ਦੀ ਗੱਲ ਕਰਨਗੇ ਤੇ ਉਸਤਾਦ ਦੀ ਦਿਲ ਮੈਂ ਉਹ ਗੱਲ ਕਰਨ ਲੱਗਿਆ ਸੀ ਨਾ ਤੁਹਾਡੇ ਬਾਰੇ, ਜਿਹੜਾ ਵਿਹਲੇ ਵਾਲਾ ਕਨਸੈਪਟ ਆ, ਉਸਤਾਦਾਂ ਨਾਲ ਜਿਹੜੇ ਵੀ ਫਿਰਦੇ ਆ ਨਾ ਉਹਨਾਂ ਦੇ ਬਾਰੇ ਇਹੀ ਲੋਕ ਸੋਚਦੇ ਆ ਇਹ ਕੋਈ ਕੰਮਕਾਰ ਨਹੀਂ ਕਰਦੇ, ਇਹ ਵੀ ਵਿਹਲੇ ਹੀ ਆ। ਇਹ ਤਾਂ ਉਸਤਾਦਾਂ ਦੀ ਇੱਕ ਸ਼ਹਾਦਤ ਆ ਨਾ ਜਿਹੜੀ ਤੁਸੀਂ ਗੱਲ ਕੀਤੀ ਹੈ ਮੇਰੇ ਬਾਰੇ ਚ। ਮੈਨੂੰ ਵੈਸੇ ਵੀ ਜਿਹੜਾ ਨਾ ਲੋਕ ਕਹਿੰਦੇ ਆ ਵੀ ਯਾਰ ਇਹ ਕੰਮ ਨਹੀਂ ਕਰਦਾ ਹੈ, ਵੀ ਵਜ੍ਹਾ ਇਹ ਆ ਵੀ ਮੈਂ ਟੈਨਸ਼ਨ ਲੈ ਕੇ ਨਹੀਂ ਕਰਦਾ। ਨਹੀਂ ਹੁਣ ਸੁਫਿਆਨ ਆ ਨਾ, ਉਹਨੂੰ ਵੀ ਇਹੀ ਲੋਕ ਸਮਝਦੇ ਇਹਨੇ ਤਾਂ ਕੁਝ ਵੀ ਨਹੀਂ ਕਰਨਾ। ਇਵੇਂ ਹੀ ਗੱਲ ਮੇਰੇ ਬਾਰੇ ਵੀ ਇਹੀ ਕੰਮ ਸਮਝਦੇ। ਅਸਲ ਦੇ ਵਿੱਚ ਉਹ ਕੈਟਾਗਰੀ ਦੇ ਲੋਕ ਜ਼ਿਹਨੀ ਤੌਰ ਤੇ ਜਿਹੜੇ ਇੱਕ ਦੂਜੇ ਨਾਲ ਮਿਲਦੇ ਹੋਣ, ਉਹੀ ਇੱਕ ਦੂਸਰੇ ਨੂੰ ਕਹਿ ਜਾਂਦੇ ਨਾ। ਤੇਰਾ ਵੀ ਇਹੀ ਕਨਸੈਪਟ ਆ। ਦੂਸਰਾ ਸੁਣ ਲਾ ਸੁਫਿਆਨ ਕੀ ਕਾਸ਼ੀ ਜ਼ਿਮੀਂਦਾਰਾ ਕਰਦਾ ਨਾ, ਉਹਦਾ ਵੀ ਕਿਸੇ ਨੂੰ ਨਹੀਂ ਪਤਾ। ਕਿਸੇ ਨੂੰ ਨਹੀਂ ਪਤਾ, ਕਾਸ਼ੀ ਦਾ 17.5 ਕਿੱਲੇ ਦਾ ਜ਼ਿਮੀਂਦਾਰਾ, ਕਿਸੇ ਨੂੰ ਨਹੀਂ ਪਤਾ ਵੀ ਉਹ ਜ਼ਿਮੀਂਦਾਰਾ ਕਰ ਰਿਹਾ ਨਾ। ਉਹ ਇਦਾਂ ਹੀ ਆ ਬਸ। ਅਸਲ ਚ ਨਾ ਖੱਪਣ ਨਾਲ ਤਾਂ ਨਹੀਂ ਨਾ ਹੈ ਵੀ ਐਵੇਂ ਖੱਪੀ ਜਾਓ, ਦਿਮਾਗ ਖਪਾਈ ਜਾਓ, ਇਹਦੇ ਨਾਲ ਤਾਂ ਨਹੀਂ ਨਾ ਹੁੰਦੀ। ਹੁਣ ਉਧਰ ਤੁਸੀਂ ਕੋਈ ਗੱਲਬਾਤ ਕਰ ਰਹੀ ਹੈ ਜੀ, ਤੁਸੀਂ ਕਰੋ ਹਬੀਬ ਸਾਹਿਬ ਨਾਲ। ਮੈਂ ਨਾ ਜੀ ਉਹ ਲੇਬਰ ਨੂੰ ਹਾਂ ਠੀਕ ਹੈ, ਉਹ ਮੈਂ ਹਬੀਬ ਆਪਣਾ ਕਬੱਡੀ ਮੈਚ ਸੁਣ ਲਓ। ਉਹ ਇੱਕ ਫਰਮਾਇਸ਼ ਆ, 2-3 ਵਾਰੀ ਕਮੈਂਟ ਆ ਲਿਆ ਸਾਡੀ, ਕਿਸੇ ਭੈਣ ਨੇ ਕਮੈਂਟ ਕੀਤਾ, ਉਹ ਕਹਿੰਦੇ ਜਿਹੜੀ ਉਹ ਕਬੱਡੀ ਮੈਚ ਆ ਰਾਣਾ ਸਾਹਿਬ ਨੂੰ ਕਹੋ ਵੀ ਇੱਕ ਵਾਰੀ ਫੇਰ ਸੁਣਾ ਦਿਓ। ਉਹ ਤਾਂ ਕਬੱਡੀ ਅੱਛਾ ਠੀਕ ਹੈ। ਅਸਲ ਚ ਜਿਹੜਾ ਉਹ ਖਾਲਦ ਗੱਲ ਕਰ ਰਿਹਾ ਸੀ ਵੀ ਕਬੱਡੀ ਮੈਚ ਵਾਲੀ, ਉਹ ਕਬੱਡੀ ਮੈਚ ਨਾ ਅਸਲ ਚ ਬੜਾ ਇੱਕ ਫਲਸਫਾ ਵਾ ਹੈ ਕਿ ਕੁਝ ਲੋਕ ਜਿਹੜੇ ਹੁੰਦੇ ਆ ਨਾ, ਉਹ ਹਰ ਤਰ੍ਹਾਂ ਦੇ ਹਾਲਾਤ ਨੂੰ ਆਪਣੇ ਮੁਤਾਬਕ ਢਾਲ ਲੈਂਦੇ ਆ। ਔਰ ਜ਼ਹਾਨਤ ਜਿਹੜੀ ਹੈ ਨਾ, ਜ਼ਹਾਨਤ ਦੀ ਤਾਰੀਫ ਵੀ ਇਹੀ ਆ ਕਿ ਜਿਹੜੇ ਤੁਹਾਡੇ ਰਿਸੋਰਸਸ ਆ, ਜੋ ਵੀ ਤੁਹਾਡੇ ਹੈ, ਉਹਨਾਂ ਨੂੰ ਤੁਸੀਂ ਅੱਛੇ ਤਰੀਕੇ ਨਾਲ ਇਸਤੇਮਾਲ ਕਰੋ। ਇਹ ਜ਼ਹਾਨਤ ਆ। ਜ਼ਹਾਨਤ ਕੋਈ ਰੱਟਾ ਲਾਣੇ ਦਾ ਨਾਮ ਨਹੀਂ ਹੈ ਵੀ ਕਿਸੇ ਬੰਦੇ ਨੂੰ 4000 ਕਿਤਾਬਾਂ ਉਹਨੇ ਜ਼ਬਾਨੀ ਯਾਦ ਕਰ ਲਈਆਂ ਤੁਸੀਂ ਨਾ। ਜਿਹੜੇ ਵੀ ਮਾਹੌਲ 'ਚ ਰਹਿੰਦਾ ਵਾ, ਉਸ ਮਾਹੌਲ ਨੂੰ ਠੀਕ ਤਰੀਕੇ ਨਾਲ ਨਾ। ਔਰ ਇਸ ਗੱਲ 'ਤੇ ਮੈਨੂੰ ਨਾ ਬਹੁਤ ਸਾਰੇ ਸਾਡੇ ਇੰਡੀਆ ਦੇ ਜਿਹੜੇ ਜ਼ਿਮੀਂਦਾਰ ਨੇ, ਜਿਹੜੇ ਦੇਸੀ ਕਾਸ਼ਤਕਾਰੀ ਕਰ ਰਹੇ ਆ, ਉਹਨਾਂ ਕਿ ਸਿਰਫ ਜ਼ਮੀਨ ਦੇ ਰਿਸੋਰਸਿਸ ਨੂੰ ਇਸਤੇਮਾਲ ਕਰਨਾ ਤੁਸੀਂ, ਹੋਰ ਕੁਛ ਨਹੀਂ। ਉਹ ਇਸ ਤਰ੍ਹਾਂ ਹੀ ਨਾ ਕਬੱਡੀ ਮੈਚ ਵਾਲਾ ਵੀ ਫਲਸਫਾ ਇਸ ਤਰ੍ਹਾਂ ਹੀ ਆ ਕਿ ਦੋ ਮੁੰਡੇ ਸੀ ਕਿਸੇ ਕਲਾਸ 'ਚ। ਇੱਕ ਮੁੰਡੇ ਦੇ ਨਾ ਸਾਰੇ ਸਬਜੈਕਟਾਂ 'ਚ ਨੰਬਰ ਜ਼ਿਆਦਾ ਆਉਂਦੇ ਸੀ, ਇੱਕ ਦੇ ਸਿਰਫ ਨਾ ਯਾਨੀ ਕਿ ਅੰਗਰੇਜ਼ੀ ਜਾਂ ਉਰਦੂ ਇਹਦੇ 'ਚੋਂ ਇੱਕ ਜ਼ਿਆਦਾ ਨੰਬਰ ਆਉਂਦੇ ਸੀ। ਉਹਨੇ ਕਿਹਾ ਵੀ ਯਾਰ ਮੈਂ ਸਾਰੇ ਸਬਜੈਕਟਾਂ 'ਚ ਤੇਰੇ ਤੋਂ 5-10 ਨੰਬਰ ਦੀ ਲੀਡ ਹੁੰਦੀ ਆ, ਲੇਕਿਨ ਇਸ ਸਬਜੈਕਟ 'ਚ ਤੂੰ ਨਾ, ਤੇਰੇ ਉਰਦੂ 'ਚ ਜ਼ਿਆਦਾ ਨੰਬਰ ਆਉਂਦੇ ਆ। ਉਹਨੇ ਕਿਹਾ ਵੀ ਮੇਰਾ ਅਸਲ 'ਚ ਜਿਹੜਾ 20 ਪੇਪਰ ਹੁੰਦਾ ਨਾ, ਉਹਦੇ 'ਚ ਜ਼ਿਆਦਾ ਨੰਬਰ ਆਉਂਦੇ ਆ। ਉਹਨੇ ਕਿਹਾ ਯਾਰ ਕੀ ਵਜ੍ਹਾ? ਉਹਨੇ ਕਿਹਾ ਵੀ ਮੈਂ ਮਜ਼ਮੂਨ 'ਚੋਂ ਮੇਰੇ ਜ਼ਿਆਦਾ ਨੰਬਰ ਆਉਂਦੇ ਆ। ਉਹਨੇ ਕਿਹਾ ਮੈਂ 15-20 ਮਜ਼ਮੂਨ ਯਾਦ, ਤੂੰ ਕਿੰਨੇ? ਉਹਨੇ ਕਿਹਾ ਮੈਂ 1 ਮਜ਼ਮੂਨ ਹੈ। ਉਹਨੇ ਕਿਹਾ ਯਾਰ ਮੈਂ 15-20 ਮਜ਼ਮੂਨ ਯਾਦ ਕੀਤੇ ਹੋਏ ਆ, ਤੂੰ ਇੱਕੋ ਮਜ਼ਮੂਨ ਤੋਂ ਇਹ ਕਿਸ ਤਰ੍ਹਾਂ? ਉਹਨੇ ਕਿਹਾ ਅੱਛਾ ਕਿਹੜਾ ਮਜ਼ਮੂਨ ਤੂੰ ਐਸਾ ਯਾਦ ਕੀਤਾ? ਉਹਨੇ ਕਿਹਾ ਕਬੱਡੀ ਮੈਚ। ਉਹਨੇ ਕਿਹਾ ਹੈ? ਉਹਨੇ ਕਿਹਾ ਪਿਛਲੀ ਵਾਰੀ ਤਾਂ ਕਬੱਡੀ ਮੈਚ ਆਇਆ ਨਹੀਂ ਸੀ, ਹਵਾਈ ਜਹਾਜ਼ ਦਾ ਸਫ਼ਰ ਆਇਆ ਸੀ। ਕਹਿੰਦਾ ਮੈਂ ਇਸ ਤਰ੍ਹਾਂ ਲਿਖਿਆ ਵੀ ਤਫਸੀਲ ਨਾ, ਵੀ ਮੈਂ ਗਿਆ ਏਅਰਪੋਰਟ ਤੇ ਟਿਕਟ ਲਿਆ, ਬੋਰਡਿੰਗ ਕਾਰਡ ਸਭ ਕੁਝ ਬੈਠਿਆ ਤੇ ਖਿੜਕੀ ਵਾਲੇ ਪਾਸੇ ਮੇਰੀ ਸੀਟ ਸੀ। ਜਦੋਂ ਮੈਂ ਨੀਚੇ ਦੇਖਿਆ, ਨੀਚੇ ਕਬੱਡੀ ਮੈਚ ਹੋ ਰਿਹਾ ਸੀ, ਮੈਂ ਲਿਖ ਦਿੱਤਾ ਕਬੱਡੀ ਮੈਚ। ਅੱਛਾ ਕਹਿੰਦੇ ਉਹ ਜਦੋਂ ਇੱਕ ਦਫਾ ਹਾਕੀ ਮੈਚ ਆਇਆ ਉਦੋਂ ਕੀ ਹੋਇਆ? ਕਹਿੰਦੇ ਹਾਕੀ ਮੈਚ, ਕਹਿੰਦਾ ਮੈਂ ਲਿਖਿਆ ਵੀ ਕਪਤਾਨ ਤੇ ਦੂਸਰੀ ਟੀਮ ਦਾ ਕਪਤਾਨ ਤਿਆਰ ਸੀ। ਪਹਿਲੇ ਵੁਲੀ ਹੁੰਦੀ ਸੀ, ਉਹ ਜਦੋਂ ਕਹਿੰਦੇ ਵੁਲੀ, ਉਹਨੇ ਪੱਟ 'ਚ ਹੱਥ ਮਾਰਿਆ, ਦੂਸਰੇ ਨੇ ਵੀ ਪੱਟ 'ਚ ਹੱਥ ਮਾਰਿਆ। ਉਹਨੇ ਕਿਹਾ ਛੱਡੋ ਹਾਕੀ, ਖੇਡੋ ਕਬੱਡੀ ਮੈਚ। ਕਹਿੰਦਾ ਲਿਖ ਦਿੱਤਾ ਫਿਰ ਪਾਪਾ ਕਬੱਡੀ ਮੈਚ। ਕਹਿੰਦਾ ਇਹ ਤਾਂ ਹੋਇਆ, ਕਹਿੰਦਾ ਜਦੋਂ ਰੇਲ ਦਾ ਸਫ਼ਰ ਆਇਆ ਸੀ ਉਦੋਂ ਕਿੱਥੇ ਕਬੱਡੀ ਮੈਚ ਹੋ ਗਿਆ? ਕਹਿੰਦਾ ਜਨਾਬ ਮੈਂ ਲਿਖਿਆ ਵੀ ਮੈਂ ਗਿਆ ਸਟੇਸ਼ਨ ਤੇ, ਟਿਕਟ ਲਿਆ, ਗੱਡੀ ਇੰਨੀ ਲੇਟ ਸੀ ਸਟੇਸ਼ਨ ਤੇ, ਇਸ ਤਰ੍ਹਾਂ ਚਹਿਲ ਪਹਿਲ ਸੀ ਹੈਂ। ਤੇ ਫਿਰ ਕਹਿੰਦਾ ਵੀ ਬੈਗ ਟ੍ਰੇਨ 'ਚ ਬਹਿ ਗਏ, ਟ੍ਰੇਨ ਖਰਾਬ ਹੋ ਗਈ ਤੇ ਨੇੜੇ ਕਹਿੰਦਾ ਉੱਥੇ ਕਬੱਡੀ ਮੈਚ ਹੋ ਰਿਹਾ ਸੀ, ਮੈਂ ਲਿਖ ਦਿੱਤਾ ਕਬੱਡੀ ਮੈਚ ਹੈਂ। ਤੇ
ਇਹ ਇਸ ਤਰ੍ਹਾਂ ਕਰਕੇ ਨਾ ਉਹ ਬੰਦੇ ਹਾਲਾਤ ਨਾ ਕਰ ਲੈਂਦੇ। ਮੈਂ GCC ਨੂੰ ਜਦੋਂ ਅਸੀਂ ਤਾਂ ਗਿਣਤੀ 'ਚ ਹੀ ਨਹੀਂ ਸੀ, 251 ਤੋਂ ਰੋਲ ਨੰਬਰ ਸ਼ੁਰੂ ਹੁੰਦੇ ਸੀ, 402 ਮੇਰਾ ਰੋਲ ਨੰਬਰ ਸੀ, ਯਾਨੀ ਕਿ 150 ਬੰਦਾ ਮੇਰੇ ਤੋਂ ਉੱਪਰ ਸੀ। ਹਾਂ, ਲੇਕਿਨ ਉਰਦੂ ਦੇ ਇੱਕ B ਪੇਪਰ 'ਚ ਨਾ ਮੈਂ ਕੋਈ ਪਹਿਲੇ 5-7 'ਚ ਆ ਗਿਆ। ਅੱਛਾ ਹਾਂ, ਉਹਦੀ ਵਜ੍ਹਾ ਸੀ ਕਿ ਮਜ਼ਮੂਨ ਜਿਹੜਾ ਵਾ ਨਾ ਇੱਕ, ਉਹ ਉਸ ਮਜ਼ਮੂਨ 'ਚ ਮੇਰੇ ਨੰਬਰ ਨਾ ਵਾਵਾ ਅੱਛੇ ਆ ਗਏ। ਮਜ਼ਮੂਨ ਕਿਹੜਾ ਸੀ? ਉਹ ਮਜ਼ਮੂਨ ਮੈਂ ਇੱਕ 10ਵੀਂ ਤੋਂ ਬਾਅਦ ਇਹ ਰੱਖਿਆ ਸੀ ਜ਼ਹਿਨ 'ਚ ਵੀ ਮੈਂ ਕੋਈ ਮਜ਼ਮੂਨ ਐਸਾ ਨਹੀਂ ਲਿਖਣਾ ਕਿ ਜਿਹੜਾ ਕਿਸੇ ਕਿਤਾਬ 'ਚ ਹੋਵੇ, ਯਾਨੀ ਕਿ ਮੈਂ ਕਬੱਡੀ ਮੈਚ ਨਹੀਂ ਲਿਖਿਆ ਕਦੇ ਵੀ। ਉਹ ਇਸ ਤਰ੍ਹਾਂ ਦਾ ਸੀ ਵੀ शबनम के कतरे की आप बीती, हाँ, या काश में पाकिस्तान का सदर होता, या मेरा एक ख्वाब, इस तरह ਦੇ ਯਾਨੀ ਕਿ ਕੋਈ ਨਾ ਵੱਖਰੇ। ਕਿਉਂਕਿ ਮੈਨੂੰ 10ਵੀਂ 'ਚ ਇੱਕ ਦਫਾ ਜਦੋਂ ਮੈਂ 10ਵੀਂ ਦੇ ਪੇਪਰ ਦਿੱਤੇ ਨਾ, ਮੇਰੇ ਵਾਲਦ ਸਾਹਿਬ ਦੇ ਇੱਕ ਦੋਸਤ ਸੀ ਤੇ ਉਹਨਾਂ ਦੀ ਬੇਟੀ ਸੀ, ਉਹ ਕਾਲਜ ਪੜ੍ਹਾਉਂਦੇ ਸੀ ਉਹਨਾਂ ਦਿਨਾਂ 'ਚ, ਸਾਡੀ ਬੜੀ ਮੋਹਤਰਮ। ਤੇ ਉਹਨਾਂ ਨੇ ਮੈਨੂੰ ਜਦੋਂ ਪੁੱਛਿਆ ਨਾ ਇੱਕ ਦਫਾ ਜਦੋਂ ਮੈਂ ਪੇਪਰ ਦੇ ਕੇ ਆਇਆ, ਕਹਿੰਦੀ ਵੀ ਅਸਲਮ ਕਿਸ ਤਰ੍ਹਾਂ ਪੇਪਰ? ਮੈਂ ਕਿਹਾ ਜੀ ਬੜਾ ਅੱਛਾ ਬਾਜੀ, ਬਹੁਤ ਅੱਛਾ ਪੇਪਰ ਆ। ਉਹਨੇ ਕਿਹਾ ਮਜ਼ਮੂਨ? ਮੈਂ ਕਿਹਾ ਜੀ ਮੈਨੂੰ ਮਜ਼ਮੂਨ ਇੰਨੇ ਯਾਦ ਆ। ਉਹਨੇ ਕਿਹਾ ਬੜੀ ਸ਼ਰਮ ਵਾਲੀ ਗੱਲ ਆ ਕਿ 10ਵੀਂ 'ਚ ਹੋ ਕੇ ਵੀ ਤੂੰ ਮਜ਼ਮੂਨ ਯਾਦ ਕਰਦਾ ਵਾ। ਉਰਦੂ ਪੜ੍ਹਾਉਂਦੀਆਂ ਸੀ। ਉਹਨੇ ਕਿਹਾ ਮਜ਼ਮੂਨ ਜਿਹੜਾ ਵਾ ਨਾ ਪੁਆਇੰਟ ਰੱਖੀ ਦੇ, ਮਜ਼ਮੂਨ ਆਪ ਲਿਖੀ ਦਾ। ਅਸੀਂ ਫਿਰ ਉਹ ਪੁਆਇੰਟਾਂ ਵਾਲੀ ਗੱਲ ਵੀ ਭੁੱਲ ਗਏ। ਅਸੀਂ ਕਿਹਾ ਵੀ ਨਾ ਮਜ਼ਮੂਨ ਪੜ੍ਹਨਾ ਨਾ ਯਾਦ ਕਰਨਾ, ਹਾਂ ਬਸ ਨਵਾਂ ਯਾਨੀ ਕਿ ਜਿਹੜਾ ਨਾ ਮੈਚ। ਤੇ ਫਿਰ ਆ ਜਿਹੜੀ ਵਲਾਗਿੰਗ ਆ ਨਾ, ਇੱਥੇ ਬੜਾ ਕਬੱਡੀ ਮੈਚ ਕੰਮ ਆਉਂਦਾ ਹੈ। ਇੱਥੇ ਗੱਲ ਨਾ ਗੱਲ ਯਾਨੀ ਕਿ ਜਿਹੜਾ ਵਾ ਨਾ ਤੰਦ ਨਾਲ ਤੰਦ ਜੋੜ। ਹੁਣ ਕਈ ਬੰਦੇ ਉਹ ਕਹਿੰਦੇ ਨਾ ਵੀ ਤੁਹਾਨੂੰ ਕਿਸ ਤਰ੍ਹਾਂ ਇੰਨੀ ਸਾਰੀਆਂ ਗੱਲਾਂ ਦਾ ਨਾ ਜਿਹੜਾ ਵਾ ਉਹ ਹੁਣ ਕੰਮ ਤਾਂ ਅਸੀਂ ਸਾਰੇ ਅਸਲ ਦੇਖੋ ਜੀ ਦੋ ਕਿਸਮ, ਇੱਕ ਹੁੰਦੇ ਬੰਦੇ ਕਾਮਯਾਬ, ਇੱਕ ਹੁੰਦੇ ਨਾਕਾਮ। ਅੱਛਾ, ਜਿਹੜੇ ਕਾਮਯਾਬ ਹੁੰਦੇ ਨਾ ਉਹਨਾਂ 'ਚ ਦੋ ਕਿਸਮ ਦੇ ਬੰਦੇ ਹੁੰਦੇ ਆ। ਇੱਕ ਉਹ ਬੰਦੇ ਹੁੰਦੇ ਆ ਜਿਹੜੇ ਕਿ ਪਹਿਲੀ ਹੱਲੇ ਕਿਸੇ ਕੰਮ 'ਚ ਹੋਇਆ ਤੇ ਉਹ ਕਾਮਯਾਬ ਹੋ ਗਏ। ਇੱਕ ਬੰਦੇ ਹੁੰਦੇ ਆ ਜਿਹੜੇ ਆ ਜਿਸ ਤਰ੍ਹਾਂ KFC ਦਾ ਮਾਲਕ ਹੋ ਗਿਆ, ਬੜੇ ਬੰਦੇ ਯਾਨੀ ਕਿ ਜਿਹੜੇ ਆ ਨਾ ਹੈ, ਉਹ ਪਹਿਲੇ ਬਹੁਤ ਸਾਰੇ ਕੰਮਾਂ 'ਚ ਨਾਕਾਮ ਹੁੰਦੇ ਆ, ਕਿਸੇ ਕੰਮ 'ਚ ਫਿਰ ਉਹ ਕਾਮਯਾਬ ਹੋ ਜਾਂਦੇ ਆ। ऐसे लोगों की तादाद वैसे ਜ਼ਿਆਦਾ ਵਾ। ਹਾਂ, ਮਿਹਨਤ ਕਰਕੇ ਪ੍ਰੋਸੈਸ ਚ ਕਾਮਯਾਬ ਹੁੰਦੇ ਆ ਜਾਂ ਨਾਕਾਮੀਆਂ ਤੋਂ। ਲੇਕਿਨ ਜਿਹੜੇ ਪਹਿਲੇ ਕੰਮ ਨੂੰ ਹੱਥ ਪਾਣ, ਹਾਂ ਤੁੱਕੇ ਵਾਲੇ ਤਾਂ ਨਹੀਂ ਕਹਿ ਸਕਦੇ, ਲੱਕ ਤਾਂ ਨਹੀਂ, ਲੱਕ ਹੁੰਦੀ, ਹਾਂ ਬਿਲਕੁਲ। ਉਹ ਫਿਰ ਉਹਨਾਂ ਨੂੰ ਕਿਸੇ ਦੂਸਰੇ ਕੰਮ ਦੇ ਮਤਲਬ ਸੋਚਣ ਦਾ ਨਾ ਉਹ ਰਹਿੰਦਾ ਹੀ ਨਹੀਂ ਹੈ। ਤੇ ਇਸ ਟਾਈਪ ਦੇ ਜਿਹੜੇ ਨਾ ਬੰਦੇ, ਲੇਕਿਨ ਅਸੀਂ ਅਸਲ ਇੱਕ ਹੁੰਦੇ ਆ ਫਿਰ ਐਸੇ ਬੰਦੇ ਕਿ ਜਿਹੜੇ ਬੰਦੇ ਫੇਲ ਹੁੰਦੇ ਆ, ਉਹਨਾਂ ਕੋਲ ਵੀ ਆਪਣੀ ਜ਼ਿੰਦਗੀ ਦੇ ਤਜਰਬਾਤ ਬਹੁਤ ਜ਼ਿਆਦਾ ਹੁੰਦੇ ਆ। ਤੇ ਅਸੀਂ ਤਕਰੀਬਨ ਉਹ ਹਲੇ ਉਹ ਤੀਸਰੀ ਕੈਟੇਗਰੀ ਚੋਂ ਆ ਵੀ ਜਿਹੜੇ ਬਹੁਤ ਸਾਰੇ ਪ੍ਰੋਜੈਕਟਾਂ ਚੋਂ ਨਾ ਫੇਲ ਹੋਣੇ ਦਾ ਤਜਰਬਾ ਰੱਖਦੇ ਆ। ਔਰ ਫਿਰ ਇੱਕ ਹੋਰ ਹੁੰਦਾ, ਫੇਲ ਬੰਦਾ ਨਾ ਐਨਾਲਿਸਿਸ ਬੜਾ ਕਰਦਾ ਵਾ। ਜਾਂ ਤਾਂ ਇਹ ਹੁੰਦਾ ਕਿ ਉਹ ਆਪਣੀ ਇੱਕ ਤਾਂ ਸੌਖਾ ਜਿਹਾ ਤਰੀਕਾ ਹੁੰਦਾ ਲੋਕਾਂ ਦੇ ਪਾ ਦਿਓ, ਹਾਲਾਤ ਤੇ ਪਾ ਦਿਓ। ਇੱਕ ਹੁੰਦਾ ਕਿ ਬੰਦਾ ਐਨਾਲਿਸਿਸ ਕਰਦਾ ਕਿ ਯਾਰ ਇਹ ਫੈਕਟਰ ਸੀ ਮੇਰੇ ਕੋਲ, ਇਹ ਗਲਤੀਆਂ ਹੋਈਆਂ, ਇਹ ਚੀਜ਼ਾਂ ਦਾ ਉਹ ਫਿਰ ਸਿੱਖਣ ਦਾ ਨਾ ਫਿਰ ਇੱਕ ਬੜਾ ਅੱਛਾ। ਮੈਂ ਹਮੇਸ਼ਾ ਨਾ ਜ਼ਿਆਦਾ ਸਭ ਤੋਂ ਅੱਛਾ ਉਦੋਂ ਹੀ ਪੜ੍ਹਿਆ ਪੇਪਰ ਦੇ ਕੇ ਆ ਕੇ, ਯਾਨੀ ਕਿ ਜਿਸ ਚੀਜ਼ ਦਾ ਪੇਪਰ ਦੇ ਆਂਦਾ ਨਾ, ਹਾਂ ਯਾਰ ਅਗਲਾ ਪੇਪਰ ਨਹੀਂ ਕਦੇ ਵੀ, ਯਾਨੀ ਕਿ ਜਿਹੜਾ ਪੇਪਰ ਦੇ ਕੇ ਆ ਗਏ ਨਾ ਉਹਦਾ ਦੇਖਿਆ ਕਿ ਯਾਰ ਇਹਦੇ 'ਚ ਨਾ ਇਹ ਗਲਤੀਆਂ ਹੋਈਆਂ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਸਾਈਕੋਲੋਜੀ ਦੀ, ਉਹਦੇ ਵਿੱਚ ਸੀਗਾ ਟ੍ਰਾਇਲ ਐਂਡ ਐਰਰ ਮੈਥਡ ਨਾ, ਯਾਨੀ ਲਰਨਿੰਗ ਦਾ ਸਭ ਤੋਂ ਜਿਹੜਾ ਪਹਿਲਾ ਮੈਥਡ ਆ ਹੈ ਹੀ ਟ੍ਰਾਇਲ ਐਂਡ ਐਰਰ, ਕਿ ਤੁਸੀਂ ਟਰਾਈ ਕਰਨੀ ਆ, ਉਹ ਨਾਕਾਮ ਹੋਣੀ ਆ ਤੇ ਉੱਥੋਂ ਤੁਸੀਂ ਸਿੱਖਣਾ ਹੈ। ਬਿਲਕੁਲ। ਮੈਂ ਫਿਰ ਬਲਕਿ ਨਾ ਉਸ ਕਿਤਾਬ ਮੈਂ ਹੈ ਵੀ ਗਲਤੀ ਤੋਂ ਬੰਦੇ ਦਾ ਸਿੱਖਣ ਦਾ ਕਨਸੈਪਟ ਕੀ ਆ, ਉਹ ਉਹਦੇ ਵਿੱਚ ਉਹਨੇ ਫਿਰ ਰਾਈਟਰ ਨੇ ਆਪ ਹੀ ਲਿਖਿਆ, ਉਸਨੇ ਕਿਹਾ ਸੀ ਕਿ ਹਰ ਗਲਤੀ ਤੁਹਾਨੂੰ ਇਹ ਸਿਖਾ ਕੇ ਦਿੰਦੀ ਜੀ, ਹਾਂ ਵੀ ਇਸ ਤਰੀਕੇ ਨਾਲ ਦੁਬਾਰਾ ਨਹੀਂ ਇਹਨੂੰ ਤੁਸੀਂ ਕਰਨਾ। ਜਿਸ ਤਰ੍ਹਾਂ ਕਹਿੰਦੇ ਉਹ ਬਲਬ ਬਣਾਉਣੇ ਵਾਲੇ ਬੰਦੇ ਨੇ 1000 ਤੋਂ ਕੁਝ ਉੱਪਰ ਟਰਾਈਆਂ ਕੀਤੀਆਂ, ਉਹਨੇ ਕਿਹਾ ਵੀ ਤੁਸੀਂ ਇੰਨੀ ਵਾਰੀ ਫੇਲ ਹੋ ਗਏ। ਉਹਨੇ ਕਿਹਾ ਨਹੀਂ, ਮੈਨੂੰ ਇਹ ਪਤਾ ਲੱਗ ਗਿਆ ਵੀ ਇੰਨੇ ਤਰੀਕਿਆਂ ਨਾਲ 1034 ਜਾਂ 33 ਤਰੀਕਿਆਂ ਨਾਲ ਬਲਬ ਨਹੀਂ ਬਣ ਸਕਦਾ, ਇਹ ਕੋਈ ਹੋਰ ਤਰੀਕਾ ਹੋਏਗਾ ਜਿਹਦੇ ਨਾਲ ਬਲਬ ਬਣੇਗਾ। ਤੌਰ ਤੇ ਨਾ ਸਾਡੇ ਸਾਹਮਣੇ ਚਾਹੇ ਤਾਂ ਪ੍ਰੈਜ਼ੈਂਟਰਾਂ ਦੀ ਕਹਿ ਲਓ ਤੁਸੀਂ ਕਿ ਮੋਨੋਪਲੀ ਆ ਜਾਂ ਉਹਨਾਂ ਦਾ ਇੱਕ ਤਰੀਕੇਕਾਰ ਆ, ਸਾਡੇ ਜਿਹੜੇ ਅੱਜ ਕੱਲ ਦੇ ਨੌਜਵਾਨ ਆ, ਅੱਜ ਕੱਲ ਦੇ ਲੋਕ ਆ ਨਾ, ਬੱਚੇ ਆ ਜਿਹੜੇ, ਉਹਨਾਂ ਦੇ ਸਾਹਮਣੇ ਨਾ ਉਹਨਾਂ ਬੰਦਿਆਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਜਿਹੜੇ ਜੈਕਪਾਟ ਦੇ ਜ਼ਰੀਏ ਜਾਂ ਪਹਿਲੇ ਕੰਮ ਪਹਿਲੇ। ਮੈਂ ਤੁਹਾਨੂੰ ਅੱਗੇ ਥੋੜੀ ਦੇਰ ਪਹਿਲੇ ਉੱਥੇ ਵਲੀਮੇ ਤੇ ਜ਼ਿਕਰ ਨਹੀਂ ਕੀਤਾ ਹੈ ਕਿ ਮੈਂ ਮਤਲਬ ਐਮਾਜ਼ੋਨ ਦੀ ਲਾਈਫ ਸਪੈਨ ਪੜ੍ਹਿਆ ਹੈ, ਠੀਕ ਹੈ, ਇਸੇ ਤਰ੍ਹਾਂ ਸੈਪ ਜਿਸ ਬੰਦੇ ਨੇ ਬਣਾਇਆ ਉਹਦੇ ਬਾਰੇ ਚ ਵੀ ਪੜ੍ਹਿਆ ਆ। ਇਹ ਸਾਰੇ ਲੋਕ ਉਹ ਆ ਜਿਹੜੇ ਰਿਜੈਕਟਡ ਸੀਗੇ ਆਪਣੀ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਨੂੰ ਕਿਸੇ ਕੰਪਨੀ ਨੇ ਕੱਢ ਦਿੱਤਾ, ਕਿਸੇ ਕੰਪਨੀ ਨੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ, ਫਿਰ ਉਹਨਾਂ ਨੇ ਉੱਥੋਂ ਮੋਟੀਵੇਸ਼ਨ ਲਈ ਆ, ਉਹਨਾਂ ਨੇ ਉਹਨੂੰ ਰਿਵੈਂਜ ਦੇ ਤੌਰ ਤੇ ਜਾਂ ਜੋ ਵੀ ਸਮਝ ਲਓ। ਯਾਰ ਕਲਾਈਵ ਲਾਈਡ ਆ ਨਾ, ਕਲਾਈਵ ਲਾਈਡ ਦਾ ਮੇਰੇ ਖਿਆਲ 'ਚ ਤਾਂ ਦੁਨੀਆ ਦੇ ਉਹ ਕਾਮਯਾਬ ਤਰੀਨ ਕਪਤਾਨਾਂ ਚੋਂ ਆ ਵੀ ਜਿਸਨੇ 2 ਵਰਲਡ
कभी मुसलसल यानी कि ना जितने और एक वक्त तो चुने वैस्ट इंडीज ਨੂੰ ਨਾ ਨਾਕਾਬਲੇ ਤਸਕੀਰ ਘੇਰ ਦਿੱਤਾ। ਉਹ ਹੁਣ ਲਾਈਡ ਨੂੰ ਕਹਿੰਦੇ ਨਾ ਜਦੋਂ ਇੱਕ ਵਕਤ ਐਸਾ ਸੀ ਕਿ ਲਾਈਡ ਨੂੰ ਇੱਕ ਮੈਚ 'ਚ ਨਾ ਖਿਲਾਇਆ ਗਿਆ, ਲਾਈਡ ਆਪਣਾ ਸਮਾਨ ਸਮੇਟ ਕੇ ਇਹਨਾਂ ਨੇ ਕਿਹਾ ਵਾਪਸ ਚਲੀਏ। ਰੋਹਨ ਕਨਾਈ ਨੇ ਕਿਹਾ ਯਾਰ ਤੂੰ ਵੈਸਟ ਇੰਡੀਜ਼ ਦਾ ਅਗਲਾ ਕਪਤਾਨ ਆ ਹੈ। ਉਹਨੇ ਕਿਹਾ ਗੇਰੀ ਸੋਬਰਸ ਵੀ ਜਾ ਰਿਹਾ, ਮੈਂ ਵੀ ਜਾ ਰਿਹਾ, ਇੱਕ ਦੋ ਜਿਹੜੇ ਪੁਰਾਣੇ ਸੀ ਵੀ ਅਗਲੇ 'ਚ ਤੂੰ ਹੀ ਸੀਨੀਅਰ ਆ, ਸੀਨੀਅਰਾਂ 'ਚ ਜੂਨੀਅਰ ਹੋਈ ਸੀ। ਤੇ ਉਹਨੇ ਕਿਹਾ ਮੈਨੂੰ ਜਦੋਂ 11 'ਚ ਨਹੀਂ ਮੈਂ ਹੈ ਤੇ ਕਪਤਾਨ ਮੈਂ ਕਰਦਾ ਹੈ, ਤੁਸੀਂ ਮੈਨੂੰ ਕਿਹੜਾ ਲਾਰਾ ਲਾ ਰਹੇ ਆ। ਉਹਨੇ ਕਹਿੰਦਾ ਮੈਨੂੰ ਨਾ ਸਮਝਾਇਆ ਬੁਝਾਇਆ ਠੰਡਾ ਕੀਤਾ ਤੇ ਮੈਂ ਵੀ ਰਹਿ ਗਿਆ ਉੱਥੇ, ਮੈਂ ਦੌਰਾ ਪੂਰਾ ਕੀਤਾ। ਉਸ ਤੋਂ ਬਾਅਦ ਦੇਖ ਲਓ ਕਿ ਫਿਰ ਵੈਸਟਰਨ ਜਦੋਂ ਉਹ ਕਪਤਾਨ ਬਣ ਗਿਆ ਹੈ, ਫਿਰ 75 ਦਾ ਵਰਲਡ ਕੱਪ ਤੇ 79 ਦਾ ਵਰਲਡ ਕੱਪ ਹੈ, ਤੇ ਉਸਨੇ ਕੇਸ ਸ਼ਾਨੋ ਸ਼ੌਕਤ ਨਾਲ ਜਿਹੜੇ ਆ ਨਾ ਜਿੱਤੇ। ਇਹ ਚੀਜ਼ਾਂ ਨਾਕਾਮੀਆਂ ਜਿਹੜੀਆਂ ਹੁੰਦੀਆਂ ਨਾ, ਨਾਕਾਮੀਆਂ ਤੋਂ ਇੱਕ ਤਾਂ ਦਿਲ ਬਰਦਾਸ਼ਤ ਨਹੀਂ ਹੋਣਾ ਚਾਹੀਦਾ ਬੰਦੇ ਨੂੰ, ਔਰ ਇੱਕ ਕਦੇ ਵੀ ਨਾ ਆਪਣੀ ਨਾਕਾਮੀ ਦਾ ਜਿਹੜਾ ਨਾ ਦੂਸਰੇ ਬੰਦੇ ਤੇ ਨਾ ਪਾਓ। ਦੂਸਰੇ ਬੰਦਿਆਂ ਨੂੰ ਨਾ ਕਾਮਯਾਬੀ 'ਚ ਕ੍ਰੈਡਿਟ ਦਿਓ ਲੋਕਾਂ ਨੂੰ ਹੈ ਕਿ ਯਾਰ ਉਹ ਬੰਦੇ ਨੇ ਮੈਨੂੰ ਮੋਢਾ ਲਾਇਆ ਸੀ। ਇਹ ਤਾਂ ਸਾਰਾ ਗੱਲ ਹੀ ਉਲਟ ਹੋ ਗਈ। ਲੋਕ ਕਾਮਯਾਬੀ ਦੇ ਵਿੱਚ ਦੂਸਰੇ ਨੂੰ ਕ੍ਰੈਡਿਟ ਨਹੀਂ ਦਿੰਦੇ ਜਿਹੜਾ ਕਿ ਦੇਣਾ ਚਾਹੀਦਾ ਕਿ ਮੈਂ ਇਹਦੀ ਵਜ੍ਹਾ ਤੋਂ ਕਾਮਯਾਬ ਹੋਇਆ, ਤੇ ਲੋਕ ਆਪਣੀ ਨਾਕਾਮੀ ਨੂੰ ਦੂਸਰਿਆਂ ਤੇ ਪਾਉਂਦੇ ਨੇ। ਇਹ ਤਾਂ ਸਾਰਾ ਗੰਦਾ ਹੀ ਉਲਟ ਹੈ। ਨਹੀਂ ਨਾਕਾਮੀ ਨੂੰ ਟੋਟਲੀ ਤੌਰ ਤੇ ਲਓ ਵੀ ਇਹ ਮੇਰੀਆਂ ਫਲਾਂ ਅਸੰਪਸ਼ਨ ਸੀ, ਮੇਰੇ ਇਹ ਚੀਜ਼ਾਂ ਸੀ ਹੈ ਤੇ ਇਹ ਚੀਜ਼ਾਂ ਦਾ। ਉਹ ਹੁਣ ਕਈ ਬੰਦੇ ਕਹਿਣਗੇ ਜੀ ਉਹ ਇੰਨੇ ਸਾਰੇ ਬੰਦੇ ਜੀ ਤੁਹਾਨੂੰ ਧੋਖਾ ਦੇਣਾ ਹੈ। ਮੈਂ ਇਹ ਨਹੀਂ ਕਹਿੰਦਾ ਹੈ, ਮੈਂ ਕਿਹਾ ਨਹੀਂ ਉਹਨਾਂ ਨੇ ਧੋਖਾ ਨਹੀਂ ਦਿੱਤਾ, ਮੇਰੀ ਯਾਨੀ ਕਿ ਮਿਸ ਰੀਡਿੰਗ ਹੋਈ ਹੈ ਲੋਕਾਂ ਦੇ ਬਾਰੇ ਹੈ ਵੀ ਇਹ ਹੈ ਕਿ ਮੇਰੀ ਸੈਂਸ ਇਤਨੀ ਅੱਛੀ ਨਹੀਂ ਸੀ ਹੈ। ਇਹ ਕਦੇ ਵੀ ਨਾ ਯਾਨੀ ਕਿ ਬੰਦੇ ਨੂੰ ਆਪਣਾ ਓਨ ਕਰਨਾ ਚਾਹੀਦਾ ਵਾ ਗਲਤੀਆਂ ਨੂੰ। ਤੁਸੀਂ ਕਰ ਰਹੇ ਹੋ ਟ੍ਰਾਇਲ ਐਰਰ ਦੀ ਗੱਲ, ਸਾਡੀ ਹੁਣ ਹੈਕਿੰਗ ਸਾਰੀ 99% ਡਿਪੈਂਡੈਂਟ ਇਸ ਕੰਮ ਤੇ ਕਿ ਅਸੀਂ ਇੱਕ ਐਂਡ ਪੁਆਇੰਟ ਨੂੰ ਟੈਸਟ ਕਰ ਰਹੇ ਹਾਂ। ਸਾਡਾ ਕੋਈ ਬਾਜ਼ ਔਕਾਤ ਇਹ ਹੁੰਦਾ ਕਿ ਅਸੀਂ 1000 ਤੋਂ ਉੱਤੇ ਜਿਹੜੀਆਂ ਨਾ ਇੱਕ ਤਾਂ ਹੁੰਦੀ ਨਾ ਫਜ਼ ਕਰ ਰਹੇ ਹਾਂ ਇਕੱਠੀਆਂ ਸਿੱਟਤੀਆਂ ਸਾਰੀਆਂ, ਅਗਰ ਮੈਨੂਅਲੀ ਕਰ ਰਹੇ ਹਾਂ ਤਾਂ ਬਾਜ਼ ਔਕਾਤ 1000 ਤੱਕ ਰਿਕੁਐਸਟ ਸਾਡੀ ਅਸੀਂ ਸੈਂਡ ਕਰਕੇ ਬੈਠੇ ਹੁੰਦੇ ਵੀ ਇਹ ਪੇਲੋਡ ਨਹੀਂ ਵਰਕ ਕਰ ਰਿਹਾ, ਮੋਡੀਫਾਈ ਕਰੀਏ ਆਹ ਕਰੀ। ਉਹ ਜ਼ਿੰਦਗੀ 'ਚ ਵੀ ਬੰਦਾ ਜਿਸ ਤਰ੍ਹਾਂ ਕੋਈ ਵੀ ਕੰਮ ਸ਼ੁਰੂ ਕਰਦਾ ਆ ਉਹਦੇ 'ਚ ਬਾਜ਼ ਔਕਾਤ ਬੰਦਾ ਸਿੱਖ ਰਿਹਾ ਹੁੰਦਾ ਵੀ ਇੰਝ ਕੀਤਾ ਤਾਂ ਵੀ ਨਹੀਂ ਹੋਣਾ, ਇੰਝ ਕੀਤਾ ਤਾਂ ਵੀ ਨਹੀਂ ਹੋਣਾ। ਬਾਜ਼ ਔਕਾਤ ਇੰਝ ਵੀ ਹੋ ਜਾਂਦਾ ਕਿ ਪਹਿਲੀ ਟਰਾਈ 'ਚ ਹੀ ਸਿੱਧੀ ਪੈ ਜਾਂਦੀ ਹੈ। ਅੱਛਾ ਇਹ ਦਰਅਸਲ ਨਾ ਲੋਕ ਇਹ ਦੱਸਦੇ ਨਹੀਂ ਹੈ ਕਿ 90% ਜਿਹੜਾ ਹੁੰਦਾ ਨਾ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ 90% ਉਹਦੇ 'ਚ ਨਾਕਾਮੀ ਹੁੰਦੀ ਹੈ, ਸਿਰਫ 10%। ਅੱਛਾ ਸਾਡੇ ਕਹਾਣੀ 10% ਕਾਮਯਾਬ ਦੀ ਲਿਖੀ ਜਾਂਦੀ ਹੈ। ਮੈਂ ਉਹੀ ਕਹਿ ਰਿਹਾ ਹਾਂ। ਹਾਂਜੀ ਉਹ ਫਿਰ ਉੱਥੋਂ ਹੀ ਸਾਰੀ ਮਿਸਕੈਲਕੂਲੇਸ਼ਨ ਜਾਂ ਜਿਹੜੇ ਵੀ ਬੰਦੇ ਕਾਮਯਾਬ ਦੇਖੋ ਜਿੰਨੀਆਂ ਵੀ ਹੈ ਮੈਨੇਜਮੈਂਟ ਤੇ ਤਕੜੀਆਂ ਕਿਤਾਬਾਂ, ਜਿੰਨੇ ਵੀ ਲੀਡਰਸ਼ਿਪ ਦੀਆਂ ਕਿਤਾਬਾਂ ਜਿਤਨਾ ਜਿਹੜੀਆਂ ਵੀ ਦੇਖ ਲਓ ਉਹਨਾਂ 'ਚ ਇਹੀ ਆ ਕਿ ਇਹ ਯਾਨੀ ਕਿ ਜਿਹੜਾ ਵਾ ਨਾ ਮੈਨੂੰ ਇਹ ਨਾਕਾਮੀ ਹੋਈ ਉਸ ਤੋਂ ਬਾਅਦ ਮੈਂ ਇਹ ਸਿੱਖਿਆ ਹੈ। ਉਹ ਬਹੁਤ ਘੱਟ ਹੀ ਹੁੰਦੇ। ਦੇਖੋ ਜੀ ਇਹ ਜਿਸ ਤਰ੍ਹਾਂ ਨਹੀਂ ਜ਼ਿੰਦਗੀ 'ਚ ਇਹ ਬਹੁਤ ਘੱਟ ਹੁੰਦਾ ਕਿ ਜਿਸ ਤਰ੍ਹਾਂ ਵੀ ਤੁਸੀਂ ਇੱਕ ਜਗ੍ਹਾ ਤੇ ਗਏ ਆ ਤੇ 40 ਮਿੰਟ ਬਾਅਦ ਬੱਸ ਆ ਤੇ ਤੁਹਾਨੂੰ ਨਾ ਅਗਲੀ 5 ਮਿੰਟਾਂ 'ਚ ਬੱਸ ਲੱਭ ਗਈ, ਅਗਲੀ ਦਫਾ ਫਿਰ ਉਹਨੂੰ ਯਾਨੀ ਕਿ ਤੁਹਾਨੂੰ 3-4 ਕਨੈਕਟਿੰਗ ਬੱਸਾਂ 5-5 ਮਿੰਟ 'ਚ ਲੱਭ ਜਾਣ। ਵਰਨਾ ਕਈ ਵਾਰੀ ਇਹ ਵੀ ਹੁੰਦਾ ਕਿ ਹਰ ਦਫਾ ਤੁਸੀਂ 40-40 ਮਿੰਟ ਵੇਟ ਹਰ ਵਾਰੀ ਬੱਸ ਜਿਹੜੀ 40 ਮਿੰਟ 40 ਮਿੰਟ ਲੇਟ। ਹਾਂਜੀ ਮੇਰਾ ਖਿਆਲ ਹੈ ਜੀ ਹੁਣ ਨੇਰਾ ਰਾਣਾ ਸਾਹਿਬ ਨੇ ਨਹੀਂ ਕੋਈ ਨਹੀਂ ਆਣਾ, ਨੰਬਰਦਾਰ ਨੇ ਅੱਜ ਤੁਹਾਨੂੰ ਐਂਡ ਕਰਨੀ ਨਹੀਂ ਉਹ ਕਾਫੀ ਮੁਸ਼ਕਲ ਜਿਹਾ ਕੰਮ ਹੁੰਦਾ ਵਾ। ਤੇ ਭਾਈ ਇਹ ਸਾਡੀ ਸੀ ਅੱਜ ਦੀ ਵੀਡੀਓ ਹੈ। ਤੇ ਖਾਲਸਾ ਸਾਹਿਬ ਜਿਹੜੇ ਆ ਨਾ ਉਹ ਕੁਝ ਲੇਬਰ ਨੂੰ ਛੱਡਣ ਚਲੇ ਗਏ ਆ ਤੇ ਕਹਿੰਦੇ ਕਿ ਪਾਕਿਸਤਾਨ ਜ਼ਿੰਦਾਬਾਦ ਤੇ ਪੰਜਾਬੀ ਜਿੱਥੇ ਵੀ ਵਸਦੇ ਆ ਉਹ ਜ਼ਿੰਦਾਬਾਦ ਤੇ ਰੱਬ ਰੱਖਾ। ਤੇ ਹਬੀਬ ਸਾਹਿਬ ਕੱਲ ਨੂੰ ਵੀ ਇੱਥੇ ਆ ਤੇ ਕੱਲ ਨੂੰ ਵੀ ਇਹਨਾਂ ਨੂੰ ਇਨਸ਼ਾਅੱਲਾ ਲਾਵਾਂਗੇ। ਚਲੋ ਠੀਕ।